ਸਾਬਕਾ ਭਾਜਪਾ ਵਿਧਾਇਕ ਆਰਪੀ ਸਿੰਘ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਦਿੱਲੀ ਸੀਐਮ ਨੂੰ ਲਿਖਿਆ ਪੱਤਰ। ਜਥੇਬੰਦੀ ਸੱਤ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਕੋਠਾ ਵਿਖੇ ਰਾਹਤ ਸੇਵਾ ਸ਼ੁਰੂ। ਰੂਸ ਤੋਂ ਤੇਲ ਨਾ ਖਰੀਦਣ ਲਈ ਟਰੰਪ ਨੂੰ ਦਿੱਤੇ ਭਰੋਸੇ ਤੋਂ ਮੁੱਕਰਿਆ ਭਾਰਤ। ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਬੰਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਹਮਦਰਦੀ ਵਜੋਂ ਮੁੜ ਵਿਚਾਰਿਆ ਜਾ ਸਕਦਾ ਹੈ। ਇਸ ਸੰਬੰਧ ਵਿੱਚ ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ, ਜੋ ਦਿੱਲੀ ਤੋਂ ਸਾਬਕਾ ਵਿਧਾਇਕ ਵੀ ਹਨ, ਉਹਨਾਂ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇੱਕ ਪੱਤਰ ਭੇਜਿਆ, ਜਿਸ ਵਿੱਚ ਉਹਨਾਂ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਹ ਪੱਤਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਵੀ ਅਪਲੋਡ ਕੀਤਾ ਹੈ। ਆਰਪੀ ਸਿੰਘ ਨੇ ਕਿਹਾ ਕਿ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਬਾਕੀ ਬੰਦੀ ਸਿੰਘਾਂ ਨਾਲੋਂ ਵੱਖਰਾ ਹੈ। ਉਹ ਪਿਛਲੇ 14 ਸਾਲਾਂ ਤੋਂ ਭੁੱਲਣ ਦੀ ਇੱਕ ਬਿਮਾਰੀ ਨਾਲ ਪੀੜਤ ਹਨ। ਇਸ ਬਿਮਾਰੀ ਦੇ ਚੱਲਦਿਆਂ ਉਹ ਆਪਣੇ ਆਪ ਨੂੰ ਪਛਾਣਨ ਤੋਂ ਵੀ ਅਸਮਰੱਥ ਹਨ। ਇਸ ਲਈ ਅਜਿਹੇ ਬੰਦੀ ਦਾ ਮਾਮਲਾ ਹਮਦਰਦੀ ਵਜੋਂ ਤੁਰੰਤ ਵਿਚਾਰਨਾ ਚਾਹੀਦਾ ਹੈ। ਮੁੱਖ ਮੰਤਰੀ ਨੂੰ ਦਿੱਤੇ ਪੱਤਰ ਵਿੱਚ ਉਹਨਾਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਾਲ ਹੀ ਵਿੱਚ 15 ਅਕਤੂਬਰ ਨੂੰ ਦਿੱਲੀ ਹਾਈ ਕੋਰਟ ਵੱਲੋਂ ਵੀ ਇਹ ਮਾਮਲਾ ਵਿਚਾਰਿਆ ਗਿਆ। ਅਦਾਲਤ ਨੇ ਇਸ ਮਾਮਲੇ ਵਿੱਚ ਸਜ਼ਾ ਸਮੀਖਿਆ ਬੋਰਡ ਨੂੰ ਇਹ ਮਾਮਲਾ ਵਿਚਾਰਨ ਅਤੇ ਇਸ ਮਾਮਲੇ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਵਿਚਾਰਨ ਵਾਸਤੇ ਢੁਕਵੀਂ ਚਾਰਾਜੋਈ ਕਰਨ। ਇਸ ਮਾਮਲੇ ਨੂੰ ਸਜ਼ਾ ਸਮੀਖਿਆ ਬੋਰਡ ਦੀ ਹੋਣ ਵਾਲੀ ਮੀਟਿੰਗ ਵਿੱਚ ਰੱਖਿਆ ਜਾਵੇ। ਉਹਨਾਂ ਕਿਹਾ ਕਿ 12 ਜੂਨ 2015 ਨੂੰ ਭੁੱਲਰ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਮਨੋਵਿਗਿਆਨ ਵਿਭਾਗ ਵਿੱਚ ਇਲਾਜ ਲਈ ਭੇਜਿਆ ਗਿਆ ਸੀ, ਜਿੱਥੇ ਉਹਨਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ। ਉਹ ਪਿਛਲੇ 14 ਸਾਲਾਂ ਤੋਂ ਭੁੱਲਣ ਦੀ ਬਿਮਾਰੀ ਨਾਲ ਪੀੜਤ ਹਨ। ਉਹਨਾਂ ਦੀ ਮੌਜੂਦਾ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਵਉੱਚ ਅਦਾਲਤ ਵੱਲੋਂ ਮਨੁੱਖੀ ਹਮਦਰਦੀ ਵਜੋਂ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਪੱਤਰ ਦੀ ਕਾਪੀ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਭੇਜੀ ਹੈ। ਦੱਸ ਦਈਏ ਕਿ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਲਗਾਤਾਰ ਮੰਗ ਕਰ ਰਹੀ ਹੈ। ਸਰਕਾਰਾਂ ਵੱਲੋਂ ਜਿਵੇਂ ਪੰਜਾਬ ਨੂੰ ਲਿਬਾਸ ਛੱਡਿਆ ਜਾ ਚੁੱਕਾ, ਤਾਂ ਇੱਥੇ ਸਾਡਾ ਫਰਜ਼ ਬਣਦਾ ਹੈ ਕਿ ਜਿਹੜੀਆਂ ਸਿੱਖ ਸੰਸਥਾਵਾਂ ਆ ਉਹ ਗੁਰੂ ਘਰ ਨੂੰ ਸੇਵਾ ਦੇ ਕੇਂਦਰ ਦੇ ਵਿੱਚ ਰੱਖ ਕੇ ਪਿੰਡਾਂ ਦੀਆਂ ਸੇਵਾ ਕਰਨ। ਕਿਉਂਕਿ ਅੱਜ ਜਿਹੜਾ ਇਸ ਪਿੰਡ ਦੇ ਵਿੱਚ 300 ਜਿਹੜਾ ਤੋੜਾ ਬੀਜ ਆ ਉਹ ਪਹੁੰਚ ਚੁੱਕਾ ਤੇ ਗੁਰਦੁਆਰਾ ਸਾਹਿਬ ਵਿਖੇ ਉਹ ਲਾਇਆ ਜਾ ਰਿਹਾ। ਲੰਘੇ ਸਮੇਂ ਰਾਵੀ ਦਰਿਆ ਵਿੱਚ ਹੜ੍ਹਾਂ ਕਾਰਨ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਕਾਫੀ ਨੁਕਸਾਨ ਹੋਇਆ ਹੈ। ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਤੇ ਲੋਕਾਂ ਦੇ ਮਕਾਨ ਤੇ ਪਸ਼ੂਆਤ ਦਾ ਵੀ ਨੁਕਸਾਨ ਹੋਇਆ ਹੈ। ਅਜਿਹੇ ਵਿੱਚ ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਕੋਠਾ ਵਿਖੇ ਸੇਵਾ ਸ਼ੁਰੂ ਕੀਤੀ ਗਈ ਹੈ। ਜਥੇਬੰਦੀ ਦੇ ਆਗੂ ਜੁਝਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਜਥੇਬੰਦੀ ਸੱਤ ਵੱਲੋਂ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿੱਚ ਕਣਕ ਬਿਜਾਈ, ਨੁਕਸਾਨੇ ਘਰਾਂ, ਬੱਚਿਆਂ ਦੀ ਫੀਸ ਅਤੇ ਮਰੀਜ਼ਾਂ ਦੇ ਇਲਾਜ ਦੀ ਸੇਵਾ ਕੀਤੀ ਜਾਵੇਗੀ। ਅਸੀਂ ਇਸ ਸਮੇਂ ਪਿੰਡ ਕੋਠਾ ਡੇਰਾ ਬਾਬਾ ਨਾਨਕ ਹਲਕੇ ਵਿੱਚ ਖੜੇ ਹਾਂ। ਜਿਵੇਂ ਸਭ ਜਾਣਦੇ ਆ ਕਿ ਇਹ ਹਲਕੇ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਹੈ, ਜੋ 28 ਅਗਸਤ ਨੂੰ ਰਾਵੀ ਦਰਿਆ 'ਚ ਪਾਣੀ ਆਇਆ ਹੈ। ਉਦੋਂ ਬਾਅਦ ਜਿਹੜਾ ਬਟਾਲਾ ਡੇਰਾ ਬਾਬਾ ਨਾਨਕ ਰੋਡ ਆ ਉਹ ਰੋਡ ਕ੍ਰਾਸ ਕਰਕੇ ਪਾਣੀ ਇਸ ਪਿੰਡ 'ਚ ਦਾਖਲ ਹੋਇਆ ਤੇ ਪਿੰਡ ਦੀ ਤਕਰੀਬਨ ਜਿਹੜੀ ਸਾਰੀ ਫਸਲਾਂ ਮਾਰੀ ਗਈ। ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਇਸ ਪਿੰਡ ਦੀ ਜਿਹੜੀ ਸੇਵਾ ਆ ਉਹ ਲਈ ਗਈ ਆ। ਇਸ ਪਿੰਡ ਦੇ ਵਿੱਚ 300 ਏਕੜ ਦੇ ਕਰੀਬ ਰਕਬਾ ਬਣਦਾ ਹੈ, ਜਿੱਥੇ ਕਣਕ ਬਜਾਉਣ ਦੀ ਸੇਵਾ ਕੀਤੀ ਜਾਊਗੀ। ਇਸ ਤੋਂ ਇਲਾਵਾ ਪਿੰਡ ਦੇ ਵਿੱਚ ਜੋ ਕੋਈ ਪੜ੍ਹਾਈ ਦਾ ਕਿਸੇ ਦਾ ਬੱਚੇ ਦਾ ਖਰਚਾ ਜਾਂ ਇਲਾਜ ਦਾ ਆ ਉਹ ਵੀ ਕੀਤਾ ਜਾਊਗਾ। ਦੇਖੋ, ਸਰਕਾਰਾਂ ਵੱਲੋਂ ਜਿਵੇਂ ਪੰਜਾਬ ਨੂੰ ਲਿਬਾਸ ਛੱਡਿਆ ਜਾ ਚੁੱਕਾ, ਤਾਂ ਇੱਥੇ ਸਾਡਾ ਫਰਜ਼ ਬਣਦਾ ਹੈ ਕਿ ਜਿਹੜੀਆਂ ਸਿੱਖ ਸੰਸਥਾਵਾਂ ਆ ਉਹ ਗੁਰੂ ਘਰ ਨੂੰ ਸੇਵਾ ਦੇ ਕੇਂਦਰ ਦੇ ਵਿੱਚ ਰੱਖ ਕੇ ਪਿੰਡਾਂ ਦੀਆਂ ਸੇਵਾ ਕਰਨ। ਕਿਉਂਕਿ ਅੱਜ ਜਿਹੜਾ ਇਸ ਪਿੰਡ ਦੇ ਵਿੱਚ 300 ਜਿਹੜਾ ਤੋੜਾ ਬੀਜ ਆ ਉਹ ਪਹੁੰਚ ਚੁੱਕਾ ਤੇ ਗੁਰਦੁਆਰਾ ਸਾਹਿਬ ਵਿਖੇ ਉਹ ਲਾਇਆ ਜਾ ਰਿਹਾ ਤੇ ਕੱਲ ਗੁਰੂ ਘਰ ਤੋਂ ਅਨਾਉਂਸਮੈਂਟ ਕਰਕੇ ਪਿੰਡ ਦੇ ਸਾਰੇ ਕਿਸਾਨਾਂ ਨੂੰ ਜਿਹੜਾ ਬੀਜ ਆ ਉਹ ਵੰਡਿਆ ਜਾਊਗਾ। ਇਸ ਤੋਂ ਇਲਾਵਾ ਪਿੰਡ 'ਚ ਹੋਰ ਵੀ ਜਿਹੜੇ ਜਦੋਂ ਕਿਸੇ ਫਸਲ ਮਾਰੀ ਜਾਂਦੀ ਆ ਕਿਸੇ ਕਿੱਤੇ ਦੀ, ਤਾਂ ਉੱਥੋਂ ਹੋਰ ਵੀ ਜਿਹੜੇ ਕਿੱਤੇ ਆ, ਚਾਹੇ ਮਜ਼ਦੂਰ ਹੋਣ, ਚਾਹੇ ਉਹ ਜਿਹੜਾ ਮਿਸਤਰੀ ਤਬਕਾ ਹੋਵੇ, ਚਾਹੇ ਹੋਰ ਕਾਰੀਗਰ ਤਬਕਾ ਹੋਵੇ, ਉਹ ਸਾਰਿਆਂ ਦਾ ਰੁਜ਼ਗਾਰ ਜਿਹੜਾ ਆ ਪ੍ਰਭਾਵਿਤ ਹੁੰਦਾ। ਤਾਂ ਜਥੇਬੰਦੀ ਵੱਲੋਂ ਪਿੰਡ ਦੇ ਵਿੱਚ ਜਿੰਨੇ ਵੀ ਲੋੜਵੰਦ ਵੀਰ ਭਰਾ ਇਲਾਜ ਹੋਵੇ, ਚਾਹੇ ਪੜ੍ਹਾਈ ਦਾ ਹੋਵੇ, ਚਾਹੇ ਕਿਸਾਨਾਂ ਦਾ ਹੋਵੇ, ਉਹ ਸੇਵਾ ਜਿਹੜੀ ਸੰਗਤ ਦੇ ਸਹਿਯੋਗ ਨਾਲ ਕੀਤੀ ਜਾਊਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਮੁੜ ਜ਼ੋਰ ਦੇ ਕੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਉਂਝ ਟਰੰਪ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਭਾਰਤ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਮੋਟੇ ਟੈਕਸਾਂ ਦੇ ਰੂਪ ਵਿੱਚ ਕੀਮਤ ਤਾਰਨੀ ਹੋਵੇਗੀ।
ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਕਿਹਾ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ। ਭਾਰਤ ਦੇ ਇਸ ਦਾਅਵੇ ਕਿ ਉਸ ਨੂੰ ਮੋਦੀ ਤੇ ਟਰੰਪ ਦਰਮਿਆਨ ਅਜਿਹੀ ਕਿਸੇ ਗੱਲਬਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਪੁੱਛਣ ਤੇ ਟਰੰਪ ਨੇ ਕਿਹਾ ਕਿ ਉਹ ਇਹ ਕਹਿਣਾ ਚਾਹੁੰਦੇ ਹਨ ਤਾਂ ਉਹ ਵੱਡੇ ਟੈਰਿਫ ਅਦਾ ਕਰਦੇ ਰਹਿਣਗੇ ਅਤੇ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ। ਪੱਛਮੀ ਮੁਲਕਾਂ ਵਿੱਚ ਹੱਥ ਪਿਛਾਂ ਖਿੱਚਣ ਮਗਰੋਂ ਭਾਰਤ ਰੂਸ ਤੋਂ ਤੇਲ ਖਰੀਦਣ ਵਾਲਾ ਸਭ ਤੋਂ ਵੱਡਾ ਖਰੀਦਦਾਰ ਹੈ। ਮਾਸਕੋ ਵੱਲੋਂ 2022 ਵਿੱਚ ਯੂਕਰੇਨ ਤੇ ਕੀਤੇ ਹਮਲੇ ਮਗਰੋਂ ਪੱਛਮੀ ਮੁਲਕਾਂ ਨੇ ਰੂਸ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ। ਦੱਸਣਯੋਗ ਹੈ ਕਿ ਟਰੰਪ ਨੇ ਪਿਛਲੇ ਹਫ਼ਤੇ ਬੁੱਧਵਾਰ ਨੂੰ ਵੀ ਇਹ ਦਾਅਵਾ ਕੀਤਾ ਸੀ ਕਿ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਟਰੰਪ ਦੇ ਇਸ ਦਾਅਵੇ ਮਗਰੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਸ ਨੂੰ ਦੋਵਾਂ ਆਗੂਆਂ ਦਰਮਿਆਨ ਟੈਲੀਫੋਨ ਤੇ ਅਜਿਹੀ ਕਿਸੇ ਵੀ ਗੱਲਬਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੰਤਰਾਲੇ ਨੇ ਸਾਫ਼ ਕਰ ਦਿੱਤਾ ਸੀ ਕਿ ਭਾਰਤ ਦੀ ਤੇਲ ਦਰਾਮਦ ਭਾਰਤੀ ਖਪਤਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਆਧਾਰਿਤ ਹੈ। ਗਾਜ਼ਾ ਵਿੱਚ ਕੁਝ ਦਿਨਾਂ ਦੀ ਸ਼ਾਂਤੀ ਮਗਰੋਂ ਐਤਵਾਰ ਨੂੰ ਇਜ਼ਰਾਈਲੀ ਫੌਜ ਨੇ ਮੁੜ ਹਮਲੇ ਸ਼ੁਰੂ ਕਰ ਦਿੱਤੇ। ਇਨ੍ਹਾਂ ਹਮਲਿਆਂ ਕਾਰਨ ਗੋਲੀਬਾਰੀ ਦਾ ਸਮਝੌਤਾ ਟੁੱਟਣ ਦਾ ਖਦਸ਼ਾ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜਬਾਲੀਆ ਇਲਾਕੇ ਵਿੱਚ ਹਵਾਈ ਹਮਲੇ ਦੌਰਾਨ 11 ਫਲਸਤੀਨੀ ਮਾਰੇ ਗਏ। ਗਾਜ਼ਾ ਵਿੱਚ ਫਲਸਤੀਨੀਆਂ ਨੇ ਕਿਹਾ ਕਿ ਹਵਾਈ ਹਮਲੇ ਰਾਫਾਹ ਵਿੱਚ ਹੋਏ ਹਨ। ਕੁਝ ਲੋਕਾਂ ਨੇ ਕਿਹਾ ਕਿ ਖਾਨ ਯੂਨਿਸ ਨੇੜੇ ਅਬਾਸਾ ਕਸਬੇ ਨੂੰ ਇਜ਼ਰਾਈਲੀ ਟੈਂਕਾਂ ਨੇ ਭਾਰੀ ਗੋਲੀਬਾਰੀ ਕੀਤੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹਨਾਂ ਦੇ ਜਵਾਨਾਂ ਤੇ ਕੁਝ ਅਤਵਾਦੀਆਂ ਨੇ ਹਮਲੇ ਕੀਤੇ ਹਨ, ਜਿਸ ਦੇ ਜਵਾਬ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਫਲਸਤੀਨੀ ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਈਲੀ ਫੌਜ ਗੋਲੀਬੰਦੀ ਦਾ ਸਮਝੌਤਾ ਹੋਣ ਮਗਰੋਂ 47 ਵਾਰ ਉਸ ਦੀ ਉਲੰਘਣਾ ਕਰ ਚੁੱਕੀ ਹੈ, ਜਿਸ ਕਾਰਨ 38 ਮੌਤਾਂ ਹੋ ਚੁੱਕੀਆਂ ਹਨ ਅਤੇ 143 ਜ਼ਖਮੀ ਹੋਏ ਹਨ। ਹਮਾਸ ਦੇ ਸੀਨੀਅਰ ਅਧਿਕਾਰੀ ਇੱਜ਼ਤ ਅਲ-ਰਿਸ਼ੇਕ ਨੇ ਕਿਹਾ ਕਿ ਹਮਾਸ ਗੋਲੀਬੰਦੀ ਦਾ ਸਮਝੌਤਾ ਬਹਾਲ ਰੱਖਣ ਲਈ ਵਚਨਬੱਧ ਹੈ। ਇਸ ਦੌਰਾਨ ਇਜ਼ਰਾਈਲ ਨੇ ਕਿਹਾ ਕਿ ਗਾਜ਼ਾ ਅਤੇ ਮਿਸਰ ਵਿਚਕਾਰ ਰਫਾਹ ਸਰਹੱਦੀ ਲਾਂਘਾ ਅਗਲੇ ਹੁਕਮਾਂ ਤੱਕ ਬੰਦ ਰਹੇਗਾ। ਇਜ਼ਰਾਈਲ ਨੇ ਐਤਵਾਰ ਨੂੰ ਰਫਾਹ ਸਰਹੱਦੀ ਲਾਂਘਾ ਨਹੀਂ ਖੋਲ੍ਹਿਆ ਤਾਂ ਜੋ ਹਮਾਸ ਤੇ ਹੋਰ ਬੰਦੀਆਂ ਦੀਆਂ ਦੇਹਾਂ ਮੋੜਨ ਲਈ ਦਬਾਅ ਪਾਇਆ ਜਾ ਸਕੇ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ਇਸ ਗੱਲ ਦੀ ਪੁਖਤਾ ਰਿਪੋਰਟਾਂ ਹਨ ਕਿ ਹਮਾਸ ਗਾਜ਼ਾ ਵਿੱਚ ਫਲਸਤੀਨੀਆਂ ਤੇ ਹਮਲਾ ਕਰਕੇ ਗੋਲੀਬੰਦੀ ਦੀ ਉਲੰਘਣਾ ਕਰ ਸਕਦਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੁਰੱਖਿਆ ਮੁਖੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਅਤੇ ਫੌਜ ਨੂੰ ਕਿਸੇ ਵੀ ਗੋਲੀਬੰਦੀ ਦੀ ਉਲੰਘਣਾ ਖਿਲਾਫ ਤਿੱਖੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਉਂਝ ਹਮਾਸ ਨੇ ਕਿਹਾ ਕਿ ਰਫਾਹ ਵਿੱਚ ਝੜਪਾਂ ਨਾਲ ਉਸ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੋਧਪੁਰ ਤੋਂ ਆਪਣੇ ਅਗਲੇ ਪੜਾਅ ਜੈਪੁਰ ਰਾਜਸਥਾਨ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸਿੰਘ ਸਾਹਿਬ ਨੇ 9ਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਗੁਰਬਾਣੀ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਕੀਤੀ। ਸ਼ਹਿਰ ਦੇ ਵਿੱਚ ਨਿਕਲੇ ਆ, ਕੀ ਪਤਾ ਸ਼ਹਿਰ ਦੇ ਵਿੱਚ ਲੋਕਾਂ ਨੂੰ ਤਰਸ ਆ ਜਾ ਆਪਦੇ ਮੁੱਖ ਮੰਤਰੀ ਨੂੰ ਕਹਿਣ ਕਿ ਤੇਰੇ ਪੰਜਾਬ ਦੇ ਸਾਰੇ ਬੇਰੁਜ਼ਗਾਰ ਖਾਲੀ ਦੀਵੇ ਲੈ ਕੇ ਸਾਡੇ ਤੋਂ ਤੇਲ ਮੰਗਦੇ ਫਿਰਦੇ ਆ। ਜੇਬਾਂ ਵੀ ਖਾਲੀ ਆ, ਦੀਵੇ ਵੀ ਖਾਲੀ ਆ। ਇਸ ਦਾ ਜਿਹੜਾ ਸਾਰਾ ਜ਼ਿੰਮੇਵਾਰ ਆਮ ਆਦਮੀ ਪਾਰਟੀ ਦਾ ਜਿਹੜਾ ਘੁਆਉਂਦਾ ਸੀਗਾ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਭਗਵੰਤ ਮਾਨ ਆ। ਅਸੀਂ ਇੱਥੇ ਤੇਲ ਪਾਉਣ ਜੋਗੇ ਸਾਡੇ ਕੋਲ ਪੈਸੇ ਨਹੀਂ ਆ, ਦੀਵਿਆਂ ਦੇ ਵਿੱਚ ਜੇਬਾਂ ਦੇ ਵਿੱਚ ਸਾਡੇ ਪੈਸਾ ਨਹੀਂ। ਸਾਨੂੰ ਰੁਜ਼ਗਾਰ ਪ੍ਰਾਪਤੀ ਦੇ ਲਈ ਅਸੀਂ 4 ਸਾਲ ਸੰਘਰਸ਼ ਕੀਤਾ। ਸੰਗਰੂਰ ਵਿਖੇ ਸਾਂਝਾ ਮੋਰਚਾ ਵੱਲੋਂ ਕਾਲੇ ਚੋਲੇ ਪਾ ਕੇ ਦੀਵਾਲੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਰੋਸ ਮਾਰਚ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਜਿੱਥੇ ਕਾਲੇ ਚੋਲੇ ਪਾਏ ਗਏ, ਉੱਥੇ ਹੀ ਹੱਥਾਂ ਵਿੱਚ ਖਾਲੀ ਦੀਵੇ ਲੈ ਕੇ ਬਾਜ਼ਾਰਾਂ ਵਿੱਚ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ ਜਾਗਰੂਕ ਕੀਤਾ ਗਿਆ। ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਆਗੂ ਰਮਨ ਕੁਮਾਰ ਮਲੋਟ ਨੇ ਕਿਹਾ ਕਿ ਅਸੀਂ ਸੰਗਰੂਰ ਵਿੱਚ ਸੀਐਮ ਦੀ ਕੋਠੀ ਸਾਹਮਣੇ ਕਿੰਨੀ ਵਾਰ ਧਰਨੇ ਲਾਏ, ਪਰ ਸਾਡੇ ਤੇ ਹਮੇਸ਼ਾ ਲਾਠੀਚਾਰਜ ਹੋਏ, ਸਾਡੀਆਂ ਪੱਗਾਂ ਉਤਰੀਆਂ, ਕੁੜੀਆਂ ਦੀਆਂ ਚੁੰਨੀਆਂ ਉਤਰੀਆਂ। ਇਨ੍ਹਾਂ ਸੰਘਰਸ਼ਾਂ ਪਿੱਛੋਂ ਵੀ ਸਰਕਾਰ ਨੇ ਸਾਨੂੰ ਹਰ ਵਾਰ ਸਿਰਫ ਮੀਟਿੰਗਾਂ ਦਿੱਤੀਆਂ,
ਪਰ ਇਹਨਾਂ ਮੀਟਿੰਗਾਂ ਤੋਂ ਵੀ ਇੱਕ ਦਿਨ ਪਹਿਲਾਂ ਫੋਨ ਕਾਲ ਆਉਂਦੀ ਹੈ ਕਿ ਕੱਲ ਨੂੰ ਕਿਸੇ ਰੁਝੇਵੇਂ ਕਰਕੇ ਮੀਟਿੰਗ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਿੰਨੀਆਂ ਵੀ ਮੀਟਿੰਗਾਂ ਦਿੱਤੀਆਂ ਗਈਆਂ ਹਨ ਉਹਨਾਂ ਵਿੱਚੋਂ ਜ਼ਿਆਦਾਤਰ ਰੁਝੇਵੇਂ ਹੋਣ ਕਾਰਨ ਮੰਤਰੀ ਸਾਹਿਬ ਟਾਲ-ਮਟੋਲ ਕਰਦੇ ਰਹੇ। ਸਾਡੀਆਂ ਉਮਰਾਂ ਲੰਘ ਰਹੀਆਂ ਹਨ ਤੇ ਜਿੱਥੇ ਦੀਵਾਲੀ ਦੇ ਤਿਉਹਾਰ ਤੇ ਲੋਕ ਆਪਣੇ ਘਰਾਂ ਨੂੰ ਸਾਫ਼-ਸਫਾਈ ਕਰ ਰਹੇ ਹਨ, ਬਾਜ਼ਾਰਾਂ ਵਿੱਚ ਖਰੀਦਦਾਰੀ ਕਰ ਰਹੇ ਹਨ, ਉੱਥੇ ਅਸੀਂ ਆਪਣੇ ਰੁਜ਼ਗਾਰ ਦੀ ਭਾਲ ਵਿੱਚ ਸੀਐਮ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿੱਚ ਆ ਕੇ ਕਾਲੀ ਦੀਵਾਲੀ ਮਨਾ ਰਹੇ ਹਾਂ ਤਾਂ ਕਿ ਇਹ ਸਰਕਾਰ ਜਾਗ ਸਕੇ। ਸਾਡੇ ਨਾਲ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਹੁਣ ਸਰਕਾਰ ਅਣਗੌਲਿਆਂ ਕਰ ਰਹੀ ਹੈ। ਜੇਕਰ ਸਾਡੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਆਉਣ ਵਾਲੇ ਟਾਈਮ ਵਿੱਚ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਸਾਡਾ ਜੇਬਾਂ ਵੀ ਖਾਲੀ ਹੈ, ਦੀਵੇ ਵੀ ਖਾਲੀ ਹੈ। ਇਹ ਇਸ ਦਾ ਜਿਹੜਾ ਸਾਰਾ ਜ਼ਿੰਮੇਵਾਰ ਆਮ ਆਦਮੀ ਪਾਰਟੀ ਦਾ ਜਿਹੜਾ ਘੁੰਮਦਾ ਸੀਗਾ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਭਗਵੰਤ ਮਾਨ ਹੈ, ਕਿਉਂਕਿ ਜਿਹੜਾ ਅਸੀਂ ਇੱਥੇ ਤੇਲ ਪਾਉਣ ਜੋਗੇ ਸਾਡੇ ਕੋਲ ਪੈਸੇ ਨਹੀਂ ਹੈ, ਦੀਵਿਆਂ ਦੇ ਵਿੱਚ ਜੇਬਾਂ ਦੇ ਵਿੱਚ ਸਾਡੇ ਪੈਸਾ ਨਹੀਂ। ਸਾਨੂੰ ਰੁਜ਼ਗਾਰ ਪ੍ਰਾਪਤੀ ਦੇ ਲਈ ਅਸੀਂ 4 ਸਾਲ ਸੰਘਰਸ਼ ਕੀਤਾ। ਤੁਹਾਡੇ ਸਾਹਮਣੇ ਇੱਥੇ ਕੋਠੀ 'ਚ ਕੁੱਟਮਾਰ ਸੀ, ਬਹੁਤ ਸਹੀ ਹੈ ਪੁਲਿਸ ਦੀ, ਮੀਟਿੰਗਾਂ ਮਿਲੀਆਂ, ਸਭ ਕੁਝ ਹੋਇਆ, ਪਰ ਇੱਕ ਵਾਰੀ ਵੀ ਖੁਦਾ ਮੁੱਖ ਮੰਤਰੀ ਮੀਟਿੰਗ 'ਚ ਨਹੀਂ ਬੈਠਾ। ਸ਼ਹਿਰ ਦੇ ਵਿੱਚ ਨਿਕਲੇ ਆ, ਕੀ ਪਤਾ ਸ਼ਹਿਰ ਦੇ ਵਿੱਚ ਲੋਕਾਂ ਨੂੰ ਤਰਸ ਆ ਜਾ ਆਪਦੇ ਮੁੱਖ ਮੰਤਰੀ ਨੂੰ ਕਹਿਣ ਕਿ ਤੇਰੇ ਪੰਜਾਬ ਦੇ ਸਾਰੇ ਬੇਰੁਜ਼ਗਾਰ ਖਾਲੀ ਦੀਵੇ ਲੈ ਕੇ ਸਾਡੇ ਤੋਂ ਤੇਲ ਮੰਗਦੇ ਫਿਰਦੇ ਆ, ਕਿ ਤੇਲ ਜਿਹੜਾ ਹੈਗਾ ਪਾਉਣ ਜੋਗਾ ਸਾਨੂੰ ਕੀਤਾ ਜਾਵੇ। ਖਾਲੀ ਦੀਵੇ ਜ਼ਰੂਰ ਦਿਖਾਏ ਜਾਣੇ, ਜੇ ਲੋਕਾਂ ਕੋਲ ਤਾਂ ਹੀ ਪਹੁੰਚੇ ਹਾਂ ਅਸੀਂ। ਖਾਲੀ ਦੀਵੇ ਵਿਖਾ ਕੇ ਇਹੀ ਦੱਸਣਾ ਹੈ ਕਿ ਤੁਹਾਡਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਖਾਲੀ ਦੀਵੇ ਵਾਲੀ। 4 ਸਾਲਾਂ ਤੋਂ ਅਸੀਂ ਰੁਜ਼ਗਾਰ ਮੰਗਿਆ, ਸਾਨੂੰ ਰੁਜ਼ਗਾਰ ਨਹੀਂ ਦਿੱਤਾ। ਤੁਸੀਂ ਸਾਡਾ ਸਿਣਿਆ ਉੱਥੋਂ ਤੱਕ ਪਹੁੰਚਾ ਸਕਦੇ ਹੋ ਤਾਂ ਮੁੱਖ ਮੰਤਰੀ ਤੱਕ ਪਹੁੰਚਾਓ ਕਿ ਜਿਹੜਾ ਹੈਗਾ ਇਹਦੇ ਵਿੱਚ ਤੇਲ ਜਿਹੜਾ ਜ਼ਰੂਰ ਪਾਇਆ ਜਾਵੇ ਤਾਂ ਕਿ ਅਸੀਂ ਜਿਹੜਾ ਹੈਗਾ ਘਰਾਂ ਦੇ ਵਿੱਚ ਅਸੀਂ ਵੀ ਜਿਹੜਾ ਦੀਵਾਲੀ ਮਨਾ ਸਕੀਏ। ਦੇਖੋ ਜੀ, ਸਾਡੀ ਦੀਵਾਲੀ ਇਹਨਾਂ ਨੇ 4 ਸਾਲ ਤਾਂ ਬੜੀ ਸੋਹਣੀ ਲੰਘਾਈ ਹੈ। ਆ ਸਾਨੂੰ ਇਹ ਸੀਗਾ ਨਵੀਂ ਸਰਕਾਰ ਆਈ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਸ਼ਾਇਦ ਦੀਵੇ ਸਾਡੇ ਜਗਮਗਾਣਗੇ, ਪਰ ਦੀਵੇ ਤਾਂ ਕੀ ਜਗਮਗਾਣੇ ਸੀ। ਇਹਨਾਂ ਨੇ ਸਾਨੂੰ ਇਹੋ ਜਿਹੀ ਕਗਾਰ ਤੇ ਲਿਆ ਕੇ ਖੜਾ ਕਰਤਾ, ਨਾ ਅਸੀਂ ਜੀਣ ਜੋਗੇ ਆ, ਨਾ ਅਸੀਂ ਮਰਨ ਜੋਗੇ ਆ। ਤੁਸੀਂ ਦੇਖ ਸਕਦੇ ਹੋ ਇੰਨਾ ਭੀੜ ਪਿੱਛੇ ਮੇਰੇ ਨਾਲ ਦੇ ਨੌਜਵਾਨ ਸਾਥੀਆਂ ਦੀ ਹੈ। ਇਹ ਸਿਰਫ ਇਸ ਵਾਸਤੇ ਕਿ ਇੱਕ ਰੋਜ਼ਗਾਰ ਪਿੱਛੇ ਦੇਖੋ ਅਸੀਂ ਇੰਨਾ ਸੜਕਾਂ ਤੇ ਉਤਰੇ ਹੋਏ ਆ। ਤੇ ਇਹ ਸਰਕਾਰ ਕਹਿ ਰਹੀ ਹੈ 55,000 ਪੋਸਟਾਂ ਅਸੀਂ ਦਿੱਤੀਆਂ ਨੇ। 55,000 ਪੋਸਟਾਂ 'ਚ 10 ਪੋਸਟਾਂ ਵੀ ਗਿਣਾ ਦਾੜੀ ਨਾ ਰਿਹਾ ਅਧਿਆਪਕ ਵਰਗ ਨੂੰ ਦਿੱਤੀਆਂ ਹੋਣ, ਸਗੋਂ ਜਿਹੜੀਆਂ ਪਿਛਲੀਆਂ ਪੋਸਟਾਂ ਸੀ ਉਹ ਵੀ ਇਹਨਾਂ ਨੇ ਸਾਡੀਆਂ ਰੱਦ ਕਰ ਦਿੱਤੀਆਂ ਨੇ ਕਿਸੇ ਨਾ ਕਿਸੇ ਬਹਾਨੇ ਨਾਲ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ ਅੱਜ ਅੰਬਾਲਾ ਜ਼ਿਲ੍ਹੇ ਦੇ ਪਿੰਡ ਪਠਾਨ ਮਾਜਰਾ ਮਟੇੜੀ ਸ਼ੇਖਾਂ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਥਾਨਕ ਸਿੱਖ ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਮਿਸ਼ਨ ਹਰਿਆਣਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਘੁਜੀਤ ਸਿੰਘ ਵਿਰਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਹਰਪਾਲ ਸਿੰਘ ਮਛੋਂਡਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ ਸੰਗਤ ਨੂੰ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸਿੱਖੀ ਸਿਧਾਂਤਾਂ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਨਾ ਕੀਤੀ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਮਨੁੱਖ ਨੂੰ ਹਰ ਪਹਿਲੂ ਤੋਂ ਮਾਰਗਦਰਸ਼ਨ ਦਿੰਦੀ ਹੈ। ਸਿੱਖ ਕਦੇ ਵੀ ਦੇਹਧਾਰੀ ਡੰਮ ਤੇ ਅਖੋਤੀ ਬਾਬਿਆਂ ਕੋਲ ਨਹੀਂ ਜਾਂਦਾ, ਬਲਕਿ ਸ਼ਬਦ ਗੁਰੂ ਦੀ ਓਟ ਆਸਰਾ ਲੈ ਕੇ ਜਿਉਂਦਾ ਹੈ। ਉਹਨਾਂ ਸੰਗਤ ਨੂੰ ਪ੍ਰੇਰਨਾ ਕੀਤੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਣ। ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਿੱਖੀ ਦਾ ਪ੍ਰਚਾਰ ਕੇਂਦਰ ਹਨ, ਜਿਨ੍ਹਾਂ ਦਾ ਪ੍ਰਬੰਧ ਪੰਥਕ ਭਾਵਨਾਵਾਂ ਅਨੁਸਾਰ ਖਾਲਸਾ ਪੰਥ ਦੇ ਹੱਥਾਂ ਵਿੱਚ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦੀ ਗੁਰਦੁਆਰਾ ਪ੍ਰਬੰਧਾਂ ਤੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਸੰਗਤ ਨੂੰ ਸੁਚੇਤ ਕੀਤਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸਿੱਖ ਭਾਵਨਾਵਾਂ ਅਨੁਸਾਰ ਹੀ ਚੱਲੇ। ਸੋ ਇੱਥੇ ਜਿਹੜਾ ਸਾਡਾ ਤਰਸ ਦੇ ਹਾਲ ਹੈਗੇ ਆ ਉਹ ਸੈਂਟਰ ਦੇ ਕੀਤੇ ਹੋਏ ਆ ਤੇ ਸੈਂਟਰ ਪੱਖੀ ਪਾਰਟੀਆਂ ਨੇ ਲਗਾਤਾਰ ਸਾਡੇ ਬਾਰਡਰ ਨੂੰ ਬਿਲਕੁਲ ਡੈੱਡ ਬਣਾਤਾ ਹੈਗਾ। ਇੱਥੇ ਕੋਈ ਤਰੱਕੀ ਨਹੀਂ ਹੋ ਰਹੀ ਹੈਗੀ ਔਰ ਜਿਹੜਾ ਵੀ ਉਰੇ ਆ ਕੇ ਬੋਲ ਕੇ ਚਲੇ ਜਾਂਦਾ, ਜਿੱਦਣ ਬਿਹਾਰ ਦਾ ਚੋਣ ਆ ਜਾਂਦਾ ਹੈਗਾ ਉੱਥੇ ਜਾ ਕੇ ਕਹਿੰਦਾ ਕਿ ਪਾਕਿਸਤਾਨ ਨੂੰ ਵਾੜ ਦੇਂਗੇ, ਮਾਰ ਦੇਂਗੇ, ਹਮਲੇ ਕਰ ਦੇਂਗੇ। ਜਿਵੇਂ ਰਾਜੀਵ ਗਾਂਧੀ ਨੇ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਕੇ ਵੋਟਾਂ ਸਭ ਤੋਂ ਵੱਧ ਲਿੱਤੀਆਂ ਸੀਗੀਆਂ 1984 'ਚ, ਉਸੇ ਤਰ੍ਹਾਂ ਮੋਦੀ ਤੇ ਹੋਰ ਸਾਰੇ ਇਹ ਕੰਮ ਕਰਦੇ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਮੀਦਵਾਰ ਮਨਦੀਪ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਗੂ ਇਮਾਨ ਸਿੰਘ ਮਾਨ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਸਰਦਾਰ ਮਨਦੀਪ ਸਿੰਘ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਦੇ ਹਾਲਾਤ ਬਹੁਤ ਮਾੜੇ ਹਨ। ਅਜਿਹੇ ਵਿੱਚ ਜੇਕਰ ਇੱਕ ਕੌਮ ਪੱਖੀ ਗੱਲ ਕਰਨ ਵਾਲਾ ਨੌਜਵਾਨ ਇਸ ਸੀਟ ਤੋਂ ਜਿੱਤਦਾ ਹੈ ਤਾਂ ਇਹ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ। ਉਹਨਾਂ ਉਮੀਦ ਪ੍ਰਗਟਾਈ ਹੈ ਕਿ ਸਰਦਾਰ ਮਨਦੀਪ ਸਿੰਘ ਇਸ ਵਿਸ਼ਵਾਸ ਨੂੰ ਬਰਕਰਾਰ ਰੱਖਦਿਆਂ ਕੌਮ ਦੇ ਮਸਲੇ ਚੁੱਕਣਗੇ ਤੇ ਕੌਮ ਦਾ ਨਾਮ ਰੋਸ਼ਨ ਕਰਨਗੇ। ਬਾਰਡਰ ਦੇ ਬੰਨੇ ਬੈਠੇ ਹੋਏ ਉਰੇ ਜੰਗ ਦੇ ਮਾਹੌਲ ਬਣੇ ਆ, ਉਹ ਦਿੱਲੀ ਨੇ ਬਣਾਏ ਹੈਗੇ ਆ, ਜਦ ਕਿ ਉਰੇ ਕੋਈ ਫਾਇਦਾ ਨਹੀਂ। ਅੱਜ ਜੀਰੀ ਵਿਕ ਰਹੀ ਹੈ, ਲਾਹੌਰ ਦੀ ਮੰਡੀ 'ਚ 1200 ਰੁਪਏ ਵੱਧ ਤੇ ਵਿਕ ਰਹੀ ਹੈਗੀ ਆ, ਅਸੀਂ ਉਰੇ ਘੱਟ ਤੇ ਖਾ ਰਹੇ ਹਾਂ। ਬਾਰਡਰ ਨਹੀਂ ਖੁੱਲੇ ਹੈਗੇ। ਜੇ ਸਾਡੇ ਬਾਰਡਰ ਤੇ ਬੱਸ ਦੇ ਜਿਹੜੇ ਜ਼ਿਮੀਂਦਾਰ ਹੈ ਉਹਨਾਂ ਨੇ ਜਿਹੜੀਆਂ ਤਾਰਾਂ ਲੱਗੀਆਂ ਹੋਈਆਂ ਉਹਦੇ ਬਾਹਰ ਜਾ ਕੇ ਆਪਣੇ ਖੇਤਾਂ 'ਚ ਕੰਮ ਕਰਨਾ ਹੈਗਾ, BSF ਉਹਨਾਂ ਨੂੰ ਫਰੋਲਦੀ ਹੈ। ਇੱਥੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਘੱਟ ਹੁੰਦੀ ਹੈ, BSF ਦੀ ਫੋਰਸ ਉਰੇ ਪੰਜਾਬ ਪੁਲਿਸ ਦਾ ਕੰਮ ਕਰਦੀ ਹੈਗੀ ਆ। ਬਿਹਾਰ UP ਦੇ ਬੰਦੇ ਆ ਕੇ ਉਰੇ ਸਾਡੇ ਘਰਾਂ ਦੇ ਵਿੱਚ ਰੇਡਾਂ ਪਾਉਂਦੇ ਹੈਗੇ ਆ, ਬੀਬੀਆਂ ਦੇ ਮੰਜੇ ਫਰੋਲਦੇ ਹੈਗੇ ਆ, ਕਿਉਂਕਿ ਪੰਜਾਬ ਸਰਕਾਰ ਆਪਣੇ ਫੈਡਰਲਿਜ਼ਮ ਦੇ ਹੱਕ ਲੈਣ ਨਹੀਂ ਜਾਣਦੀ ਹੈਗੀ ਹੈ। ਸੋ ਇੱਥੇ ਜਿਹੜਾ ਸਾਡਾ ਤਰਸ ਦੇ ਹਾਲ ਹੈਗੇ ਆ ਉਹ ਸੈਂਟਰ ਦੇ ਕੀਤੇ ਹੋਏ ਆ, ਤੇ ਸੈਂਟਰ ਪੱਖੀ ਪਾਰਟੀਆਂ ਨੇ ਲਗਾਤਾਰ ਸਾਡੇ ਬਾਰਡਰ ਨੂੰ ਬਿਲਕੁਲ ਡੈਡ ਬਣਾਤਾ ਹੈਗਾ। ਇੱਥੇ ਕੋਈ ਤਰੱਕੀ ਨਹੀਂ ਹੋ ਰਹੀ ਹੈਗੀ, ਔਰ ਜਿਹੜਾ ਵੀ ਉਰੇ ਆ ਕੇ ਬੋਲ ਕੇ ਚਲੇ ਜਾਂਦਾ ਹੈ, ਜਿੱਦਣ ਬਿਹਾਰ ਦਾ ਚੋਣ ਆ ਜਾਂਦਾ ਹੈਗਾ ਉੱਥੇ ਜਾ ਕੇ ਕਹਿੰਦਾ ਕਿ ਪਾਕਿਸਤਾਨ ਨੂੰ ਵਾੜ ਦੇਂਗੇ, ਮਾਰ ਦੇਂਗੇ, ਹਮਲੇ ਕਰ ਦੇਂਗੇ। ਜਿਵੇਂ ਰਾਜੀਵ ਗਾਂਧੀ ਨੇ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਕੇ ਵੋਟਾਂ ਸਭ ਤੋਂ ਵੱਧ ਲਿੱਤੀਆਂ ਸੀਗੀਆਂ 1984 'ਚ, ਉਸੇ ਤਰ੍ਹਾਂ ਮੋਦੀ ਤੇ ਹੋਰ ਸਾਰੇ ਇਹ ਕੰਮ ਕਰਦੇ ਆ। ਅੱਜ ਸਾਡੇ ਇਹ ਭਾਗ ਹੈ ਕਿ ਸਾਨੂੰ ਇੱਕ ਯੋਧਾ ਮਿਲਿਆ ਜਿਸ ਨੇ ਸੂਬੇ ਸਰਹੰਦ ਦੇ ਹਮਲੇ ਦੇ ਉੱਤੇ ਮੁਰਦਾ ਜਵਾਬ ਦਿੱਤਾ ਹੈਗਾ, ਔਰ ਪਹਿਲੀ ਵਾਰੀ ਪੰਜਾਬ 'ਚ ਉਹ ਜ਼ਾਲਮ ਪੁਲਿਸ ਅਫਸਰਾਂ ਤੋਂ ਸਾਨੂੰ ਇਨਸਾਫ ਮਿਲਿਆ ਜਿਨ੍ਹਾਂ ਨੇ ਉਰੇ ਕਤਲੇਆਮ ਕੀਤਾ ਹੈਗਾ, ਔਰ ਜਿਨ੍ਹਾਂ ਨੇ ਅੱਜ ਉਰੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹੋਈਆਂ ਹੈਗੀਆਂ। ਸੋ ਸਾਨੂੰ ਬਹੁਤ ਮਾਣ ਹੈ ਕਿ ਮਨਦੀਪ ਸਿੰਘ ਉਹਨਾਂ ਦਾ ਭਰਾ ਅੱਜ ਉਰੇ ਤਰਨਤਾਰਨ ਸਾਹਿਬ ਤੋਂ ਖੜੇ ਆ, ਜੋ